ਸਰੂਰ ਗੱਡੀ ਚੜੇ ਸਰੂਰੋਂ ਨੇ ਗੱਡੀ ਚੜ ਗਏ। ਸਰੂਰੋਂ ਗੱਡੀ ਚੜੇ ਹੂੰ ਤੇ ਨਰੋਂ ਵਾਲਾ ਸਰੂਰ जी अस्सलाम वालेकुम दोस्तों, मैं औरंगजेब बेग एक नई वीडियो में ਤੁਹਾਡੀ ਖidmat 'ਚ ਹਾਜ਼ਰ ਔਰ ਇਸ ਵੇਲੇ ਮੈਂ ਖੜਾ ਵਾਂ ਪਸਰੂਰ ਰੇਲਵੇ ਸਟੇਸ਼ਨ। ਬਹੁਤ ਹੀ ਪੁਰਾਣਾ ਸ਼ਹਿਰ ਹੈਗਾ ਪਸਰੂਰ ਤੇ ਉਹਦਾ ਤਾਰੀਖੀ ਰੇਲਵੇ ਸਟੇਸ਼ਨ। ਜਿਸ ਤਰ੍ਹਾਂ ਕਿ ਤੁਸੀਂ ਅੱਗੇ ਵੀਡੀਓ 'ਚ ਦੇਖਿਆ ਕਿ ਸਾਡੇ ਬਹੁਤ ਸਾਰੇ ਬਜ਼ੁਰਗ ਜਿਨ੍ਹਾਂ ਨੇ ਇਸ ਸਟੇਸ਼ਨ ਤੋਂ ਸਫ਼ਰ ਕੀਤਾ 1947 ਦੀ ਜਦੋਂ ਵੰਡ ਹੋਈ ਤੇ ਇਸ ਸਟੇਸ਼ਨ ਪਸਰੂਰ ਤੋਂ ਸਫ਼ਰ ਕਰਕੇ ਟ੍ਰੇਨ ਫੜ ਕੇ ਤੇ ਇੱਥੋਂ ਗਏ ਨਾਰੋਵਾਲ ਤੇ ਨਾਰੋਵਾਲ ਤੋਂ ਅੱਗੋਂ ਦੋ ਲਾਈਨਾਂ ਹੋ ਜਾਂਦੀਆਂ ਨੇ। ਇੱਕ ਜਾਂਦੀ ਹੈ ਲਾਹੌਰ ਵਾਲੀ ਸਾਈਡ ਨੂੰ, ਦੂਸਰੀ ਜਾਂਦੀ ਹੈ ਚੱਕ ਅਮਰੂ ਜੱਸੜ ਵਾਲੀ ਸਾਈਡ ਨੂੰ। ਤੇ ਜੱਸੜ ਤੋਂ ਜਾ ਕੇ ਫਿਰ ਇੱਕ ਟ੍ਰੇਨ ਜਾਂਦੀ ਹੁੰਦੀ ਸੀ ਡੇਰਾ ਬਾਬਾ ਨਾਨਕ ਯਾਨੀ ਕਿ ਇੰਡੀਆ ਵਾਲੀ ਸਾਈਡ ਤੇ ਰੇਲਵੇ ਦਾ ਜਿਹੜਾ ਬ੍ਰਿਜ ਬਣਿਆ ਸੀ ਰਾਵੀ ਦੇ ਉੱਤੇ ਉੱਥੋਂ ਦੀ ਕ੍ਰਾਸ ਕਰਕੇ। ਤੇ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਉਹਨਾਂ ਬਜ਼ੁਰਗਾਂ ਨੇ ਜਿੱਥੋਂ ਸਫ਼ਰ ਕੀਤਾ ਸੀ ਜਦੋਂ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਗਏ ਤੇ ਉਹਨਾਂ ਦੀਆਂ ਯਾਦਾਂ ਇਸ ਸਟੇਸ਼ਨ ਤੇ ਵਾਬਸਤਾ ਨੇ ਤੇ ਉਹਨਾਂ ਨੂੰ ਉਹਨਾਂ ਦੇ ਸਟੇਸ਼ਨ ਦੀ ਥੋੜੀ ਮੈਂ ਝਲਕ ਵਿਖਾਲਣਾ ਕਿ ਜਿਹੜਾ ਸਟੇਸ਼ਨ ਪਸਰੂਰ ਸ਼ਹਿਰ ਦਾ ਸੀ ਅੱਜ ਕੇ ਸਾਲ ਦੇ ਵਿੱਚ। ਦੋਸਤੋ ਮੈਂ ਥੋੜਾ ਜਿਹਾ ਇੱਥੇ ਤਾਰੀਖ ਦਾ ਹਵਾਲਾ ਦੇ ਦਾਂ ਕਿ ਇਹ ਸਟੇਸ਼ਨ ਜਿਹੜਾ ਨਾ ਇਹ ਕਦੋਂ ਬਣਿਆ। 1915 ਦੇ ਵਿੱਚ ਨਾਰੋਵਾਲ ਤੇ ਸਿਆਲਕੋਟ ਦੇ ਦਰਮਿਆਨ ਇਹ ਜਿਹੜੀ ਰੇਲਵੇ ਪਟੜੀ ਹੈ ਨਾ ਇਹ ਵਿਛਾਈ ਗਈ ਸੀ ਤੇ 16 ਜਨਵਰੀ 1916 ਦੇ ਵਿੱਚ ਪਹਿਲੀ ਦਫਾ ਰੇਲਵੇ ਟ੍ਰੇਨ ਜਿਹੜੀ ਹੈ ਨਾ ਉਹ ਇੱਥੋਂ ਦੀ ਗੁਜ਼ਰੀ ਸੀ। 16 ਜਨਵਰੀ 1916 ਉਦੋਂ ਪਹਿਲੀ ਦਫਾ ਰੇਲਵੇ ਦੀ ਜਿਹੜੀ ਹੈਗੀ ਹੈ ਨਾ ਇਹ ਸ਼ੁਰੂਆਤ ਹੋਈ ਸੀ ਤੇ ਪਸਰੂਰ ਸ਼ਹਿਰ ਦੇ ਵਿੱਚੋਂ ਦੀ ਟ੍ਰੇਨ ਗੁਜ਼ਰੀ ਸੀ। ਤੇ ਇਹ ਜਨਾਬ ਅੱਜ ਵੀ ਸਟੇਸ਼ਨ ਮੌਜੂਦ ਹੈ। ਹੁਣ ਇੱਥੇ ਤਕਰੀਬਨ 2 ਟ੍ਰੇਨਾਂ ਸਿਰਫ ਚੱਲਦੀਆਂ ਨੇ। ਇੱਕ ਚੱਲਦੀ ਹੈ ਸਿਆਲਕੋਟ ਤੋਂ ਕਰਾਚੀ ਲਈ ਅਲਾਮਾ ਇਕਬਾਲ ਐਕਸਪ੍ਰੈਸ ਔਰ ਦੂਸਰੀ ਸਿਆਲਕੋਟ ਤੋਂ ਲਾਹੌਰ ਤੱਕ ਜਾਂਦੀ ਹੈ ਲਸਾਨੀ ਐਕਸਪ੍ਰੈਸ। ਇੱਥੋਂ ਕਿਹਾ ਜਾਂਦਾ ਕਿ ਇੱਥੇ ਬਹੁਤ ਜ਼ਿਆਦਾ ਟ੍ਰੇਨਾਂ ਚੱਲਦੀਆਂ ਹੁੰਦੀਆਂ ਸਨ ਅੱਜ ਤੋਂ 20-25 ਸਾਲ ਪਹਿਲੇ, ਲੇਕਿਨ ਹੁਣ ਵਕਤ ਦੇ ਨਾਲ ਨਾਲ ਟਰਾਂਸਪੋਰਟ ਜ਼ਿਆਦਾ ਹੋ ਗਈ ਤੇ ਟ੍ਰੇਨਾਂ ਘਟ ਗਈਆਂ ਤੇ 2 ਸਿਰਫ ਟ੍ਰੇਨਾਂ ਇੱਥੋਂ ਦੀ ਹੁਣ ਚੱਲਦੀਆਂ ਨੇ। ਤੇ ਆਓ ਤੁਹਾਨੂੰ ਮੈਂ ਹੁਣ ਦੂਸਰੀਆਂ ਇਹਦੀ ਜਿਹੜੀ ਨਾ ਸੈਰ ਕਰਵਾਉਣਾ। ਇਹ ਜਨਾਬ ਬਹੁਤ ਪੁਰਾਣਾ ਇੱਥੇ ਪਿੱਪਲ ਦਾ ਦਰਖਤ ਹੈਗਾ ਸਟੇਸ਼ਨ ਤੇ। ਇਹ ਜਦੋਂ ਸਟੇਸ਼ਨ ਬਣਿਆ ਸੀ ਕਿਹਾ ਜਾਂਦਾ ਉਦੋਂ ਹੀ ਲਗਾਇਆ ਗਿਆ ਸੀ ਅੰਗਰੇਜ਼ ਦੌਰ ਦੇ ਵਿੱਚ। ਇਹ ਕੁਝ ਦਰਖਤ ਕੱਟ ਕੇ ਨਾ ਰੱਖੇ ਨੇ ਔਰ ਇਹ ਸਟੇਸ਼ਨ ਤੇ ਪੁਰਾਣੇ ਗਾਰਡਰ ਪਤਾ ਨਹੀਂ ਕਿਹੜੀ ਲਾਈਨ ਨਾਲ ਚੇਂਜ ਕੀਤੀ ਹੈ ਗਾਰਡਰ ਇੱਥੇ ਕੋਈ ਅਰਸਾ ਦਰਾਜ਼ ਤੋਂ ਪਏ ਨੇ। ਤੇ ਇਹ ਜੰਗਲਾ ਲੱਗਾ ਤੇ ਜੰਗਲੇ ਦੇ ਪਿੱਛੇ ਜਿਹੜਾ ਨਾ ਇਹ ਮਾਲ ਗੱਡੀ ਦਾ ਪਲੇਟਫਾਰਮ ਸੀ। ਮਾਲ ਗੱਡੀ ਜਦੋਂ ਕੁਝ ਸਮਾਨ ਲਿਆਉਂਦੀ ਹੁੰਦੀ ਸੀ ਤਕਰੀਬਨ ਹਫਤੇ 'ਚ 2-3 ਦਫਾ ਤੇ ਉਹ ਇਸ ਪਟਰੀ ਤੋਂ ਆ ਕੇ ਨਾ ਤੇ ਇੱਧਰ ਨੂੰ ਆਉਂਦੀ ਹੁੰਦੀ ਸੀ। ਆਹ ਦੇਖੋ ਇਹ ਪਲੇਟਫਾਰਮ ਹੈ ਤੇ ਇੱਥੇ ਆ ਕੇ ਜਨਾਬ ਇਹਦੇ ਉੱਤੇ ਸ਼ੈੱਡ ਬਣਿਆ ਸੀ, ਉੱਤੇ ਲੋਹੇ ਦੀ ਛੱਤ ਲੱਗੀ ਹੁੰਦੀ ਸੀ ਤੇ ਇਹ ਅੱਗੇ ਗੋਦਾਮ ਬਣਿਆ। ਇਹ ਗੋਦਾਮ ਹੈ, ਇਹਦੇ ਵਿੱਚ ਫਿਰ ਸਟੋਰ ਕੀਤਾ ਜਾਂਦਾ ਹੁੰਦਾ ਸੀ ਮਾਲ ਤਾਂ ਕਿ ਜਿਹੜਾ ਨਾ ਉਹ ਡਿਲੀਵਰ ਕੀਤਾ ਜਾਏ ਜਿੱਦਾਂ ਵੀ ਹੈਗਾ। ਤੇ ਇਹ ਨਾਲ ਇਹਦਾ ਮੇਨ ਟ੍ਰੇਨ ਦਾ ਪਲੇਟਫਾਰਮ। ਇਹ ਜਨਾਬ ਉਹ ਏਰੀਆ ਜਿੱਥੇ ਬਜ਼ੁਰਗ ਬਹਿ ਕੇ ਤੇ ਟ੍ਰੇਨ ਦਾ ਇੰਤਜ਼ਾਰ ਕਰਦੇ ਹੁੰਦੇ ਸਨ। ਥੋੜਾ ਜਿਹਾ ਮੈਂ ਦੱਸ ਦਿਆਂ ਕਿ ਇਹ ਜਿਹੜੀ ਲਾਈਨ ਹੈ ਇੱਧਰ ਨੂੰ ਜਾਂਦੀ ਹੈ ਸਿਆਲਕੋਟ ਵਾਲੀ ਸਾਈਡ ਨੂੰ। ਇਹ ਪਸਰੂਰ ਤੋਂ ਅੱਗੇ ਆਏਗਾ ਚਵਿੰਡਾ, ਤਕਰੀਬਨ 7 ਕਿਲੋਮੀਟਰ ਦੂਰ ਹੈ। ਤੇ ਇਹ ਜਿਹੜੀ ਪਟੜੀ ਹੈ ਨਾ ਇਹ ਜਾ ਰਹੀ ਹੈ ਨਾਰੋਵਾਲ ਨੂੰ। ਇਸ ਤੋਂ ਪਸਰੂਰ ਤੋਂ ਬਾਅਦ ਆਏਗਾ ਕਿਲਾ ਸੋਭਾ ਸਿੰਘ, ਫਿਰ ਆਏਗਾ ਅਲੀਪੁਰ ਸਈਦਾ, ਫਿਰ ਡੁਮਾਲਾ ਔਰ ਫਿਰ ਨਾਰੋਵਾਲ। ਤੇ ਨਾਰੋਵਾਲ ਤਕਰੀਬਨ ਇੱਥੋਂ 30 ਕਿਲੋਮੀਟਰ ਹੈ। ਨਾਰੋਵਾਲ ਤੋਂ ਫਿਰ ਇੱਕ ਲਾਹੌਰ ਨੂੰ ਸੜਕ ਚਲੀ ਜਾਏਗੀ ਟ੍ਰੇਨ ਤੇ ਇੱਕ ਚਲੀ ਜਾਏਗੀ ਇਸ ਸਾਈਡ ਨੂੰ ਚੱਕ ਅਮਰੂ ਨੂੰ। ਜਦੋਂ ਚੱਕ ਅਮਰੂ ਨੂੰ ਟ੍ਰੇਨ ਜਾਂਦੀ ਹੈ ਤੇ ਪਹਿਲਾ ਸਟੇਸ਼ਨ ਨਾਰੋਵਾਲ ਤੋਂ ਜਿਹੜਾ ਆਉਂਦਾ ਉਹ ਜੱਸੜ ਹੈ ਤੇ ਜੱਸੜ ਤੋਂ ਫਿਰ 2 ਲਾਈਨਾਂ ਹੋ ਜਾਂਦੀਆਂ ਨੇ। ਇੱਕ ਤੇ ਚੱਕ ਅਮਰੂ ਸ਼ਕਰਗੜ੍ਹ ਨੂੰ ਜਾਂਦੀ ਹੀ ਹੈ, ਦੂਸਰੀ ਫਿਰ ਇੰਡੀਆ ਵਾਲੀ ਸਾਈਡ ਨੂੰ ਚਲੀ ਜਾਏਗੀ। ਉੱਥੋਂ ਕੈਂਚੀ ਵਾਲੀ ਲਾਈਨਾਂ ਬਣ ਜਾਂਦੀਆਂ 2 ਤੇ ਇੱਕ ਚਲੀ ਜਾਂਦੀ ਹੈ ਸ਼ਕਰਗੜ੍ਹ ਨੂੰ, ਇੱਕ ਚਲੀ ਜਾਂਦੀ ਹੈ ਡੇਰਾ ਬਾਬਾ ਨਾਨਕ ਨੂੰ। ਔਰ ਇਹ ਉਹ ਤੁਹਾਨੂੰ ਮੈਂ ਥੋੜ੍ਹਾ ਜਿਹਾ ਇਹ ਸਟੇਸ਼ਨ ਤੇ ਇੱਕ ਮੁਹੱਲੇ ਵੀ ਕੁਝ ਦੱਸਿਆ। ਤੇ ਇਹ ਜਨਾਬ ਇੱਧਰ ਨੂੰ ਜਿਹੜੀ ਅੱਗੇ ਨਾ ਚਵਿੰਡਾ ਤੇ ਉਸ ਤੋਂ ਬਾਅਦ ਫਿਰ ਅੱਲੜ ਗੁੰਨਾ ਤੇ ਇੱਕ ਤਸੀਰਾਬਾਦ ਵੀ ਸਟੇਸ਼ਨ ਹੁੰਦਾ ਸੀ। ਖੈਰ ਤਸੀਰਾਬਾਦ ਤੇ ਜਿਹੜੇ ਖਤਮ ਹੋ ਗਏ ਨੇ ਔਰ ਜਿਹੜਾ ਹੈਗਾ ਨਾ ਗੁੰਨਾ ਉਹ ਹਲੇ ਹੈ। ਤੇ ਇਹ ਹੁਣ ਜਨਾਬ ਇੱਕ ਸਾਈਡ ਪਸਰੂਰ ਦੀ ਸਟੇਸ਼ਨ ਤੋਂ ਹੁਣ ਮੈਂ ਦੂਸਰੀ ਸਾਈਡ ਯਾਨੀ ਕਿ ਮਿਡਲ ਵਾਲੀ ਸਾਈਡ ਤੇ ਜਾ ਰਿਹਾ। ਇਹ ਜਨਾਬ ਤੁਸੀਂ ਦੇਖ ਸਕਦੇ ਹੋ ਅੰਗਰੇਜ਼ ਦੌਰ ਦਾ ਬਣਾਇਆ ਵਾ ਪਸਰੂਰ ਸ਼ਹਿਰ ਦਾ ਸਟੇਸ਼ਨ।
ਜਿੱਥੇ ਬਹੁਤ ਸਾਰੇ ਬਜ਼ੁਰਗਾਂ ਦੀਆਂ ਯਾਦਾਂ ਨੇ। ਇੱਥੇ ਨਲਕਾ ਹੁੰਦਾ ਸੀ। ਨਲਕਾ ਤੇ ਖੈਰ ਲੱਗਦਾ ਕਿ ਉਹਦਾ ਨਾਮੋ ਨਿਸ਼ਾਨ ਨਹੀਂ ਰਿਹਾ, ਕਿਉਂਕਿ ਇਹ ਪੁਰਾਣਾ ਨਲਕਾ ਸੀ ਤੇ ਉਹਦੀ ਜਗ੍ਹਾ ਤੇ ਨਵਾਂ ਇਹ ਲੱਗ ਚੁੱਕਿਆ। ਤੇ ਇਹ ਟੈਂਕੀ, ਪਾਣੀ ਵਾਲੀ ਟੈਂਕੀ, ਇਹ ਵੀ ਪੁਰਾਣੀ ਹੈਗੀ। ਜਿੰਨੀ ਤਾਰੀਖ ਸਟੇਸ਼ਨ ਦੀ ਪੁਰਾਣੀ ਹੈ ਉਨੀ ਹੀ ਹੈ ਟੈਂਕੀ ਪੁਰਾਣੀ ਹੈ। ਇਹ ਨਾਲ ਅੱਗੇ ਹੁਣ ਮੇਨ ਬਿਲਡਿੰਗ ਸ਼ੁਰੂ ਹੋ ਜਾਏਗੀ। ਇੱਕ ਛੋਟਾ ਜਿਹਾ ਠੇਲਾ ਜਿਹਾ ਪਿਆ, ਲੱਤਾਂ ਤਾਂ ਨੂੰ ਨੇ ਦੀਆਂ, ਪਤਾ ਨਹੀਂ ਕਿਉਂ ਇੱਥੇ ਪਿਆ। ਤੇ ਇਹ ਜਨਾਬ ਇੱਥੇ ਸਿਗਨਲ ਡਾਊਨ ਕਰਨ ਵਾਲਾ ਲੀਵਰ ਹੱਥੀ, ਇਹ ਜਨਾਬ ਇਹਨੂੰ ਘੁਮਾਉਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਿਗਨਲ ਹੈ ਨਾ ਉਹ ਡਾਊਨ ਹੋ ਜਾਂਦਾ ਪਸਰੂਰ ਸ਼ਹਿਰ ਦਾ। ਇਹ ਜਨਾਬ ਦੇਖ ਲਓ। ਤੇ ਇੱਧਰ ਨੂੰ ਹੁਣ ਚੱਲਦੇ ਆ। ਇਹ ਜਨਾਬ ਸਾਹਮਣੇ ਦਾ ਕੁਛ ਆਬਾਦੀਆਂ ਨੇ। ਇਹਦੀਆਂ 3 ਟਰੈਕ ਨੇ, 3 ਲਾਈਨਾਂ ਨੇ। ਇੱਕ ਹੈ, 1 2 ਤੇ ਤੀਸਰੀ ਐਸ ਜਿਹੜੀ ਹੈ ਨਾ ਇਹ ਇਸ ਸਾਈਡ 'ਤੇ ਇਹ ਕ੍ਰਾਸਿੰਗ ਲਾਈਨਾਂ ਹੈਗੀਆਂ ਨੇ, ਤਾਂ ਕਿ ਜਦੋਂ ਜ਼ਿਆਦਾ ਟ੍ਰੇਨਾਂ ਚੱਲਦੀਆਂ ਸਨ ਤਾਂ ਫਿਰ ਕੋਈ ਐਕਸਟਰਾ ਟ੍ਰੇਨ ਜਿਹੜੀ ਨਾ ਉਹ ਪਿਛਲੀ ਲਾਈਨ 'ਤੇ ਵੀ ਖੜੀ ਕਰ ਦਿੰਦੇ ਹੁੰਦੇ ਸਨ। ਤੇ ਇਹ ਜਨਾਬ ਥੋੜ੍ਹਾ ਜਿਹਾ ਮੇਨ ਜਿਹੜਾ ਸਟੇਸ਼ਨ ਦਾ ਹੈਗਾ ਨਾ ਵਿਊ ਉਹ ਤੁਹਾਨੂੰ ਵਿਖਾ ਰਿਹਾ। ਇਹ ਜਨਾਬ ਪਸਰੂਰ ਲਿਖਿਆ ਉੱਤੇ। ਇਹ ਜਨਾਬ ਛੋਟਾ ਜਿਹਾ ਸਿਟਿੰਗ ਏਰੀਆ ਹੈਗਾ। ਇਹ ਨਵਾਂ ਹੀ ਬਣਿਆ, ਇਹ ਪੁਰਾਣਾ ਨਹੀਂ ਹੈਗਾ, ਜਦਕਿ ਇਹ ਬਿਲਡਿੰਗ ਜਿਹੜੀ ਹੈ ਨਾ ਇਹ ਪੁਰਾਣੀਆਂ ਨੇ। ਇਹਦਾ ਵਿਊ ਤੁਹਾਨੂੰ ਕਰਾ ਦਿੰਦੇ ਹਾਂ। ਇਹ ਵਿਖਾ ਲਓ ਦੋਸਤੋ ਆਪਣੇ ਬਜ਼ੁਰਗਾਂ ਨੂੰ, ਜਿਹੜੇ ਬਜ਼ੁਰਗਾਂ ਨੇ ਪਸਰੂਰ ਦੇ ਇਸ ਸਟੇਸ਼ਨ ਤੋਂ ਸਫ਼ਰ ਕੀਤਾ ਹੈ ਜਾਂ ਉਹਨਾਂ ਨੇ ਇਸ ਬਾਰੇ ਤੁਹਾਨੂੰ ਕਹਾਣੀਆਂ ਸੁਣਾਈਆਂ ਨੇ। ਇਹ ਅੱਛਾ ਥੋੜ੍ਹਾ ਜਿਹਾ ਇਹ ਬਰਾਮ ਦਾ ਇਹ ਟੁੱਟ ਫੁੱਟ ਦਾ ਸ਼ਿਕਾਰ ਹੈ। ਇਹਦਾ ਇੱਕ ਪੱਖਾ ਤੇ ਬਾਕੀ ਠੀਕ ਹੈ ਕੁਛ, ਲੇਕਿਨ ਇਹ ਇੱਥੇ ਇਹਨਾਂ ਨੇ ਜੰਗ ਲਾਤਾ ਬੈਰੀਅਰਸ ਕੇ ਅੰਦਰ ਨਾ ਜਾਏ। ਇਹ ਕਮਰਾ ਇੱਕ ਜਿਹੜਾ ਨਾ ਇਹ ਥੋੜ੍ਹਾ ਇਹਦੀ ਹਾਲਤ ਮਖਦੂਸ਼ ਹੈ। ਤੇ ਇੱਧਰ ਵੀ ਜਨਾਬ ਇਹ ਟਰਾਲੀ ਹੱਟ ਬਣਿਆ, ਯਾਨੀ ਇੱਥੇ ਕੋਈ ਠੇਲੇ ਛੇਲੇ ਟਰਾਲੀਆਂ ਸ਼ਰਾਲੀਆਂ। ਇਹ ਜਨਾਬ ਪਸਰੂਰ ਦਾ ਰੇਲਵੇ ਸਟੇਸ਼ਨ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਪਹਿਲੀ ਦਫਾ ਇਸ ਸਟੇਸ਼ਨ ਤੋਂ ਟ੍ਰੇਨ ਗੁਜ਼ਰੀ ਸੀ 16 ਜਨਵਰੀ 1916। ਲਓ ਜੀ ਇਹ ਉਹ ਪਟਰੀਆਂ ਨੇ ਜਿਨ੍ਹਾਂ ਦੇ ਉੱਤੇ ਮੁਸਲਸਲ ਨਾਨ ਸਟਾਪ ਟ੍ਰੇਨਾਂ ਚੱਲ ਰਹੀਆਂ ਨੇ 1916 ਤੋਂ ਲੈ ਕੇ। ਤੇ ਇਹੋ ਹੀ ਉਹ ਪਟਰੀਆਂ ਨੇ ਜਿਹੜੀਆਂ ਇੱਥੋਂ ਰਿਫਿਊਜੀਆਂ ਨੂੰ ਲੈ ਕੇ ਤੇ ਉਹਨਾਂ ਨੂੰ ਭਾਰਤੀ ਪੰਜਾਬ ਦੇ ਵਿੱਚ ਪਹੁੰਚਾਇਆ। ਇਹ ਹੀ ਉਹ ਪਟਰੀਆਂ ਨੇ। ਅੱਜ ਮੈਨੂੰ ਇਹਨਾਂ ਪਟਰੀਆਂ 'ਤੇ ਚੱਲਣਾ ਪਿਆ ਤੇ ਮੈਨੂੰ ਅਜੀਬ ਜਿਹਾ ਅਹਿਸਾਸ ਹੋ ਰਿਹਾ, ਇਸ ਲਈ ਕਿ ਇਹ ਉਹ ਜਗ੍ਹਾ ਹੈ ਜਿੱਥੇ ਬਜ਼ੁਰਗ ਇਹਨਾਂ ਸੀਮਟਾਂ ਦੇ ਉੱਤੇ, ਇਹਨਾਂ ਇੱਟਾਂ 'ਤੇ, ਖੈਰ ਇੱਟਾਂ ਤੇ ਨਵੀਆਂ ਨੇ, ਤੇ ਜਨਾਬ ਇੱਥੇ ਚੱਲਦੇ ਰਹੇ ਨੇ। ਇੱਥੋਂ ਦਰਵਾਜ਼ੇ ਆਉਂਦੇ ਰਹੇ ਨੇ, ਟਿਕਟਾਂ ਲਈਆਂ, ਟ੍ਰੇਨ ਦਾ ਇੰਤਜ਼ਾਰ ਕੀਤਾ ਔਰ ਫਿਰ ਆਪਣੀ ਮੰਜ਼ਿਲ ਮਕਸੂਦ 'ਚ ਚਲੇ ਗਏ। ਗੋਇਆ ਸਾਰੇ ਸਟੇਸ਼ਨ ਜਿਹੜੇ ਨੇ ਉੱਥੇ ਕੋਈ ਨਾ ਕੋਈ ਯਾਦਾਂ ਤਾਂ ਹੈ ਹੀ ਨੇ, ਲੇਕਿਨ ਇੱਕ ਇੱਕ ਸਟੇਸ਼ਨ ਮੈਂ ਵਿਖਾਲਣਾ ਤਾਂ ਕਿ ਡਿਟੇਲ ਨਾਲ ਸਮਝ ਲੱਗ ਜਾਏ, ਠੀਕ ਹੈ ਨਾ। ਇਹ ਦਾ ਮੇਨ ਵੇਟਿੰਗ ਏਰੀਆ। ਇਹ ਜਨਾਬ ਬੈਂਚ ਲੱਗੇ ਨੇ ਇੱਥੇ। ਇਹ ਜਨਾਬ ਖਵਾਤੀਨ ਵਾਸਤੇ ਪਰਦੇ ਦਾ ਇੰਤਜ਼ਾਮ ਇੱਥੇ ਵੇਟਿੰਗ ਏਰੀਆ। ਤੇ ਇੱਥੋਂ ਦੀ ਆਪਣੀਆਂ ਖਵਾਤੀਨ ਟਿਕਟਾਂ ਲੈ ਲੈਣ ਵੱਖਰੇ, ਤੇ ਮਰਦਾਂ ਵਾਸਤੇ ਟਿਕਟ ਘਰ ਐ ਵੇ। ਜਨਾਬ ਇੱਥੇ ਕਿਰਾਏਨਾਮੇ ਵਗੈਰਾ ਲਿਖੇ ਨੇ ਤੇ ਸਟੇਸ਼ਨਾਂ ਦੇ ਨਾਮ। ਜਨਾਬ ਦੇਖੋ ਤੁਸੀਂ ਅਲਾਮਾ ਇਕਬਾਲ ਐਕਸਪ੍ਰੈਸ ਦਾ ਕਿਰਾਏਨਾਮਾ ਹੈ ਵੇ, ਲਸਾਨੀ ਦਾ ਕਿਰਾਏਨਾਮਾ ਇਹ ਹੈਗਾ। ਇਹ ਜਨਾਬ ਦੇਖੋ ਮੋਟੇ ਮੋਟੇ ਗਾਡਰ ਪਏ ਨੇ, TR, ਪੁਰਾਣੀਆਂ ਛੱਤਾਂ ਤੇ ਪਸਰੂਰ ਸਟੇਸ਼ਨ। ਦੋਸਤੋ ਇਹਦਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਨਾ ਇਸ ਸਾਈਡ ਦਾ ਵਿਊ ਵਿਖਾਲਣਾ, ਜਿਹੜਾ ਕਿ ਮਾਲ ਗੱਡੀ ਦਾ ਪਲੇਟਫਾਰਮ ਸੀ ਤੇ ਮਾਲ ਗੱਡੀ ਦਾ ਗੋਦਾਮ ਇਹ ਹੈਗਾ। ਇਹ ਦੇਖੋ ਇਹ ਗੋਦਾਮ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ, ਇਹਦੇ ਵਿੱਚ ਸਮਾਨ ਰੱਖਿਆ ਜਾਂਦਾ ਹੁੰਦਾ ਸੀ, ਲੇਕਿਨ ਇਹ ਪਲੇਟਫਾਰਮ ਹੁਣ ਬਿਲਕੁਲ ਤਬਾਹ ਹੋ ਚੁੱਕਿਆ। ਇਹ ਸੋਲੰਗ ਵਗੈਰਾ ਲੱਗੀ ਹੈ, ਇੱਥੇ ਟਰੱਕ ਆਉਂਦੇ ਹੁੰਦੇ ਸਨ ਆਪਣਾ ਸਮਾਨ ਚੁੱਕਣ, ਤੇ ਇਹ ਪਲੇਟਫਾਰਮ ਥਾਨੀ ਜਿਹੜਾ ਨਾ ਸਮਾਨ
ਉਹ ਜਾਂ ਤੇ ਇੱਥੋਂ ਚਾੜ ਕੇ ਤੇ ਦੂਸਰੇ ਸ਼ਹਿਰਾਂ 'ਚ ਲੈ ਕੇ ਜਾਇਆ ਜਾਂਦਾ ਸੀ ਤੇ ਜਾਂ ਫਿਰ ਜਿਹੜਾ ਦੂਸਰੇ ਸ਼ਹਿਰਾਂ 'ਚ ਆਉਂਦਾ ਸੀ ਉਹ ਇੱਥੇ ਉਤਰ ਜਾਂਦਾ ਸੀ। ਇਹ ਸ਼ੈੱਡ ਇਹ ਵੀ ਹੁਣ ਜੇ ਸਿਰਫ ਢਾਂਚਾ ਰਹਿ ਗਿਆ, ਇਹਦੇ ਉੱਤੇ ਛੱਤ ਹੁੰਦੀ ਸੀ, ਟੀਨ ਦੀ ਛੱਤ ਹੁੰਦੀ ਸੀ ਤੇ ਉਹ ਹੁਣ ਖਤਮ ਹੋ ਚੁੱਕੀ ਹੈ, ਪਤਾ ਨਹੀਂ ਕਿੱਥੇ ਗਈ ਹੈ। ਇਹ ਪਲੇਟਫਾਰਮ ਜਨਾਬ ਉਹਦਾ ਹੱਥ ਆ। ਤੇ ਇੱਥੇ ਹਲੇ ਵੀ ਟ੍ਰੇਨ ਕਿਤੇ ਸ਼ਾਇਦ ਹੈ ਕਿ ਨਹੀਂ, ਅੱਲਾ ਬੇ ਤਾਂ ਜਾਂਦਾ ਨਜ਼ਰ ਤਾਂ ਨਹੀਂ ਆ ਰਹੀ, ਲੇਕਿਨ ਉਹ ਪਿੱਛੇ ਨਜ਼ਰ ਆ ਰਹੀ ਹੈ। ਇਹ ਦੇਖ ਨਾ, ਇਹ ਟ੍ਰੇਨ ਆ ਰਹੀ ਇਹ ਜਿਹੜੀ ਹੈ ਪਟਰੀ ਤੇ ਅੱਗੋਂ ਆ ਕੇ ਗਾਇਬ ਹੈ। ਉਹ ਦੂਸਰਾ ਪਲੇਟਫਾਰਮ ਜਿਹੜਾ ਤੁਹਾਨੂੰ ਪਹਿਲੇ ਦਿਖਾਇਆ ਤੇ ਇਹ ਜਨਾਬ ਆ ਗਿਆ ਮਾਲ ਗੱਡੀ ਦਾ। ਇਹ ਦੇਖ ਨਾ, ਇੱਥੇ ਆ ਕੇ ਮਾਲ ਗੱਡੀ ਦਾ ਇੰਜਨ ਖਲੋ ਜਾਂਦਾ ਹੁੰਦਾ ਸੀ, ਆਖਰੀ ਜਿਹੜਾ ਨਾ ਉਹਨੂੰ ਟ੍ਰੇਨ ਨੂੰ ਰੋਕਣ ਵਾਸਤੇ ਜਿਹੜਾ ਲੱਗਾ ਹੁੰਦਾ। ਤੇ ਇਹ ਕੋਲ ਗੋਦਾਮ, ਠੀਕ ਹੈ ਨਾ। ਅੱਜ ਦੀ ਵੀਡੀਓ ਸੀ ਕਿਉਂਕਿ ਮੈਂ ਬੜੀਆਂ ਵੀਡੀਓ ਦੇਖੀਆਂ ਨੇ ਜਿਹੜੀਆਂ ਭਾਰਤੀ ਚੈਨਲਾਂ ਦੇ ਉੱਤੇ, ਪੰਜਾਬੀ ਚੈਨਲਾਂ ਦੇ ਉੱਤੇ YouTube ਤੇ ਚੜੀਆਂ ਨੇ, ਔਰ ਬਜ਼ੁਰਗਾਂ ਨੇ ਅਕਸਰ ਇਸ ਸਟੇਸ਼ਨ ਦਾ ਜ਼ਿਕਰ ਕੀਤਾ ਕਿ ਜੀ ਅਸੀਂ ਪਸਰੂਰ ਕੈਂਪ ਲੱਗਾ ਸੀ ਤੇ ਪਸਰੂਰ ਦੇ ਵਿੱਚ ਰਹੇ ਸਾਂ। ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਉੱਥੋਂ ਟ੍ਰੇਨ ਫੜੀ ਤੇ ਅਸੀਂ ਨਾਰੋਵਾਲ, ਜੱਸਰ ਤੇ ਡੇਰਾ ਬਾਬਾ ਨਾਨਕ ਰਵਾਨਾ ਹੋਏ ਸਾਂ। ਇਹ ਜਨਾਬ ਹੋਏ ਲੋ ਜੀ, ਆ ਗੋਦਾਮ, ਇਹ ਗੋਦਾਮ ਦਾ ਅੰਦਰ ਵਿਊ ਜੀ। ਇਹ ਪੁਰਾਣਾ ਸਕੇਲ ਪਿਆ ਇੱਥੇ, ਵੇਟ ਕਰਨ ਵਾਲੀ ਮਸ਼ੀਨ, ਤੇ ਇਹ ਜਨਾਬ ਟਰਾਲੀਆਂ, ਸਮਾਨ ਵਗੈਰਾ ਜਿਹੜੀਆਂ ਸਨ ਉਹ ਸਟੇਸ਼ਨ ਤੇ ਕਰਦੀਆਂ ਹੁੰਦੀਆਂ ਸਨ ਲੋਡ ਅਨਲੋਡ। ਇਹ ਹੁਣ ਬਿਲਕੁਲ ਤਬਾਹ ਜਿਹੜਾ ਨਾ ਹੋਈਆਂ ਨੇ। ਇਹ ਫਾਟਕ ਤੇ ਇਹ ਜਨਾਬ ਟਰਾਲੀਆਂ ਤੇ ਇਹ ਗੋਦਾਮ ਦਾ ਮਨਾਜ਼ਰ। ਲਓ ਜੀ ਦੋਸਤੋ, ਇਹ ਵੇ ਪਸਰੂਰ ਸਟੇਸ਼ਨ ਦੀ ਵੀਡੀਓ। ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਇੱਕ ਨਈ ਵੀਡੀਓ ਨਾਲ ਜਲਦ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।